ਕਰਤਾਰਪੁਰ ਰਾਹਦਾਰੀ ਅਮਨ ਮਿਲਨ ਅਤੇ ਆਸ ਦਾ ਦੂਜਾ ਨਾਂ। ਪਾਕਿਸਤਾਨ 'ਚ ਮਹਿੰਗੀਆਂ ਸ਼ੈਵਾਂ ਦੂਜੇ ਮੁਲਕਾਂ ਤੋਂ ਮੰਗਾਉਣ ਤੇ ਪਾਬੰਦੀ। ਕੱਲਾ ਆਸਫ ਅਲੀ ਜ਼ਰਦਾਰੀ ਨੂਨ ਲੀਗ ਤੇ ਹੈ ਭਾਰੀ। ਇਹ ਆਖਣਾ ਹੈ ਇਮਰਾਨ ਖਾਨ ਹੋਰਾਂ ਦਾ ਹਮਜ਼ਾ ਸ਼ਹਿਬਾਜ਼ ਹੋਰਾਂ ਕੋਲੋਂ ਵਜ਼ੀਰ ਆਲਾ ਦਾ ਮਰਤਬਾ ਵਾਪਸ ਲਿਆ ਜਾਏ। ਲਾਹੌਰ ਹਾਈ ਕੋਰਟ 'ਚ ਅਰਜ਼ੀ। ਰਾਵਲਪਿੰਡੀ ਜਨਰਲ ਹੈੱਡਕੁਆਟਰ 'ਚ ਫੌਜੀ ਜਵਾਨਾਂ ਲਈ ਐਜ਼ਾਜ਼। ਮੁਲਕ 'ਚ ਬੱਤੀ ਦਾ ਸ਼ਾਰਟਫਾਲ ਵੱਧ ਗਿਆ ਤੇ ਨਾਲ ਮੌਸਮੀਆਤ ਦੇ ਮਹਿਕਮੇ ਵੱਲੋਂ ਖੁਸ਼ਖਬਰੀ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮਿਲਨ ਅਤੇ ਆਸ ਉਮੀਦ ਵਾਲੀ ਰਾਹਦਾਰੀ, ਜਿਹਨੂੰ ਕਰਤਾਰਪੁਰ ਰਾਹਦਾਰੀ ਆਖਿਆ ਜਾਂਦਾ ਹੈ, ਉੱਥੇ ਦੋ ਭਰਾਵਾਂ ਦੇ ਮਿਲਾਪ ਤੋਂ ਮਗਰੋਂ ਹੁਣ ਇੱਕ ਹੋਰ ਭੈਣ ਤੇ ਭਰਾ ਦਾ ਮਿਲਾਪ ਹੋ ਗਿਆ ਹੈ। 75 ਵਰ੍ਹੇ ਪਹਿਲੋਂ ਸੇਖਵਾ ਪਿੰਡ ਸ਼ੇਖੂਪੁਰਾ ਦੇ ਰਹਿਣ ਵਾਲੇ ਸਿੱਖ ਖਾਨਦਾਨ ਨੂੰ ਵੀ ਇੱਥੋਂ ਜਾਣਾ ਪਿਆ ਤੇ ਖਾਨਦਾਨ ਦੇ ਜੀ ਆਪਸ 'ਚ ਵਿਛੜ ਗਏ। 6 ਮਹੀਨਿਆਂ ਦੀ ਤੇਜ ਕੌਰ ਨੂੰ ਇੱਥੇ ਵਸਦੇ ਇੱਕ ਖਾਨਦਾਨ ਨੇ ਗੋਦ ਲੈ ਲਿਆ, ਜਦ ਕਿ ਉਹਦਾ ਭਰਾ ਆਪਣੇ ਪਿਓ ਦੇ ਨਾਲ ਭਾਰਤ ਦੇ ਸ਼ਹਿਰ ਪਟਿਆਲਾ ਅਪੜ ਗਿਆ। ਇਹਨਾਂ ਵਿਛੜੇ ਭੈਣ ਭਰਾਵਾਂ ਦੀ ਵੀ ਕਹਾਣੀ ਸੋਸ਼ਲ ਮੀਡੀਆ ਤੇ ਗਰਦਿਸ਼ ਕਰਦੀ ਰਹੀ ਅਤੇ ਅਖੀਰ ਇਹਨਾਂ ਦਾ ਮਿਲਾਪ ਹੋ ਗਿਆ। ਤੇਜ ਕੌਰ ਦਾ ਨਾਂ ਇੱਥੇ ਵਸਦੇ ਖਾਨਦਾਨ ਨੇ ਮੁਮਤਾਜ਼ ਬੀਬੀ ਰੱਖ ਦਿੱਤਾ। ਇਹਨਾਂ ਦੀ ਸੋਸ਼ਲ ਮੀਡੀਆ ਤੇ ਗੱਲਬਾਤ ਮਗਰੋਂ ਭਾਰਤ 'ਚੋਂ ਉਹਨਾਂ ਦੇ ਭਰਾ ਗੁਰਮੁਖ ਸਿੰਘ ਹੋਰੀ ਆਪਣੇ ਪਰਿਵਾਰ ਨਾਲ ਨਨਕਾਣਾ ਸਾਹਿਬ ਮੱਥਾ ਟੇਕਣ ਆਏ ਅਤੇ ਉੱਥੇ ਉਹਨਾਂ ਭੈਣ ਭਰਾਵਾਂ ਦੀ ਮੁਲਾਕਾਤ ਹੋਈ, ਜਿੱਥੇ ਉਹਨਾਂ ਦੋਵਾਂ ਦੀ ਖੁਸ਼ੀ ਵੇਖਣ ਵਾਲੀ ਸੀ। ਤੇਜ ਕੌਰ ਯਾਨੀ ਮੁਮਤਾਜ਼ ਬੀਬੀ ਦੇ ਭਰਾ ਗੁਰਮੁਖ ਸਿੰਘ ਦਾ ਆਖਣਾ ਸੀ ਕਿ ਇੱਥੇ ਆ ਕੇ ਮੈਨੂੰ ਦੋਹਰੀ ਖੁਸ਼ੀ ਲੱਭੀ ਏ। ਇੱਕ ਤੇ ਮੈਂ ਬਾਬੇ ਦੇ ਦਰਸ਼ਨ ਕੀਤੇ ਨੇ ਤੇ ਨਾਲ ਮੈਂ ਆਪਣੀ ਭੈਣ ਨਾਲ ਵੀ ਮੁਲਾਕਾਤ ਕੀਤੀ ਹੈ। ਅਮਰੀਕੀ ਡਾਲਰ 200 ਰੁਪਏ ਦਾ ਹੋ ਗਿਆ ਹੈ, ਜਿਹਦੇ ਮੁਕਾਬਲੇ 'ਚ ਪਾਕਿਸਤਾਨੀ ਰੁਪਏ ਦੀ ਬੇਕਦਰੀ ਵੱਧ ਗਈ ਹੈ। ਰੁਪਏ ਦੀ ਇਸ ਬੇਕਦਰੀ ਨੂੰ ਵੇਖਦਿਆਂ ਹੋਇਆਂ ਵਫਾਕੀ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ ਪਾਕਿਸਤਾਨ 'ਚ ਮਹਿੰਗੀਆਂ ਸ਼ੈਵਾਂ ਦੂਜੇ ਮੁਲਕਾਂ ਤੋਂ ਮੰਗਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ ਹੈ, ਜਿਨ੍ਹਾਂ 'ਚ ਵੱਡੀ ਗੱਡੀ, ਇੰਪੋਰਟਡ ਚਾਕਲੇਟ, ਮੋਬਾਈਲ ਫੋਨਸ, ਹੋਮ ਅਪਲਾਇੰਸਿਸ, ਕਰਾਕਰੀ, ਸ਼ੂਜ਼, ਡੈਕੋਰੇਸ਼ਨ ਦਾ ਸਮਾਨ, ਕਾਰਪਟ, ਟਿਸ਼ੂ ਪੇਪਰ, ਫਰਨੀਚਰ ਅਤੇ ਮੇਕਅਪ ਦਾ ਸਮਾਨ ਦੇ ਨਾਂ ਆਉਂਦੇ ਨੇ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਮਰੀਮ ਔਰੰਗਜ਼ੇਬ ਹੋਰਾਂ ਦਾ ਆਖਣਾ ਸੀ ਕਿ ਇੰਪੋਰਟਡ ਸਰਕਾਰ ਸਾਡੀ ਨਹੀਂ, ਬਲਕਿ ਪਿਛਲੀ 4 ਸਾਲਾ ਸਰਕਾਰ ਇੰਪੋਰਟਡ ਸਰਕਾਰ ਸੀ, ਜਿਨ੍ਹਾਂ 4 ਸਾਲਾਂ ਦੇ ਵਿੱਚ ਮੁਲਕ ਨੂੰ ਇਸ ਨਹਿਜ ਤੇ ਲੈ ਆਂਦਾ ਹੈ ਕਿ ਅੱਜ ਡਾਲਰ ਰੇਟ 200 ਰੁਪਏ ਤੇ ਅਪੜ ਗਿਆ ਹੈ ਤੇ ਰੁਪਏ ਦੀ ਨਾਕਦਰੀ ਇੰਨੀ ਵੱਧ ਗਈ ਹੈ ਕਿ ਮੁਲਕ ਦੇ ਕਰਜ਼ੇ 'ਚ ਨਾਲ ਵਾਧਾ ਹੋਈ ਜਾ ਰਿਹਾ ਹੈ। IMF ਦੇ ਮੁਆਹਦੇ ਤੇ ਦਸਤਖਤ ਇਮਰਾਨ ਖਾਨ ਹੋਰਾਂ ਨੇ ਕੀਤੇ ਸਨ, ਜਿਹਦੇ ਤੋਂ ਮਗਰੋਂ ਮਹਿੰਗਾਈ 'ਚ ਐਸਾ ਵਾਧਾ ਹੋਇਆ ਹੈ ਕਿ ਅੱਜ ਸਾਰਾ ਪਾਕਿਸਤਾਨ ਉਹਨੂੰ ਭੁਗਤ ਰਿਹਾ ਹੈ। ਮੁਲਕ 'ਚ 90 ਦਿਨਾਂ 'ਚ ਕਰਪਸ਼ਨ ਖਤਮ ਕਰਨ ਵਾਲਿਆਂ ਨੇ 4 ਸਾਲ ਦੇ ਵਿੱਚ ਮੁਲਕ ਨੂੰ ਲੁੱਟ ਕੇ ਖਾ ਲਿਆ ਤੇ ਹੁਣ ਮੁਲਕ ਦੇ ਪੱਲੇ ਕੱਖ ਨਹੀਂ ਰਹਿਣ ਦਿੱਤਾ। ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਦਾ ਆਖਣਾ ਹੈ ਕਿ ਇਕੱਲਾ ਆਸਫ ਅਲੀ ਜ਼ਰਦਾਰੀ ਸਾਰੀ ਨੂਨ ਲੀਗ ਤੇ ਭਾਰੀ। ਉਹਨਾਂ ਸ਼ਹਿਬਾਜ਼ ਸ਼ਰੀਫ ਹੋਰਾਂ ਨੂੰ ਆਖਿਆ ਕਿ ਉਹ ਇਸ ਗੱਲ ਨੂੰ ਨਾ ਭੁੱਲਣ ਕਿ ਅਸੀਂ ਇਹਨਾਂ ਨੂੰ ਮਾਫ ਨਹੀਂ ਕੀਤਾ ਹੈਗਾ। ਜਿੱਦਾਂ ਹੀ ਇਹ ਸਰਕਾਰ ਮੁੱਕੇਗੀ ਇਹਨੂੰ ਜੇਲ੍ਹ 'ਚ ਪਾ ਦਿਆਂਗੇ। ਉਹਨਾਂ ਗੁਜਰਾਂਵਾਲਾ ਇਕੱਠ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਮੈਂ 21 ਸਾਲ ਕ੍ਰਿਕਟ ਖੇਡੀ ਹੈ, ਪਰ ਐਡਾ ਪਿਆਰ ਮੁਹੱਬਤ ਮੈਨੂੰ ਉਦੋਂ ਨਹੀਂ ਲੱਭਾ ਜਿੰਨਾ ਮੈਨੂੰ ਹੁਣ ਲੋਕਾਂ ਕੋਲੋਂ ਲੱਭ ਲਿਆ ਹੈ। ਉਹਨਾਂ ਆਖਿਆ ਕਿ ਜੁਮੇ ਵਾਲੇ ਦਿਨ ਇਸਲਾਮਾਬਾਦ ਵਾਸਤੇ ਕਾਲ ਦਿਆਂਗਾ ਤੇ ਲੋਕਾਂ ਨੂੰ ਆਖਾਂਗਾ ਕਿ ਇਸਲਾਮਾਬਾਦ ਵੱਲ ਮਾਰਚ ਕਰਕੇ ਇਸ ਇੰਪੋਰਟਡ ਸਰਕਾਰ ਨੂੰ ਮੁਕਾ ਦਈਏ। ਮੈਂ ਆਪਣੀ ਕੌਮ ਦੀ ਅਕਲ ਅਤੇ ਸਮਝਦਾਰੀ ਤੇ ਖੁਸ਼ ਹਾਂ ਕਿ ਮੈਨੂੰ ਲੱਗਾ ਸੀ ਕਿ ਵਜ਼ੀਰ ਆਜ਼ਮ ਦੇ ਲੱਥਣ ਤੇ ਇਹ ਲੋਕ ਖੁਸ਼ੀਆਂ ਮਨਾਉਣਗੇ ਤੇ ਮਿਠਾਈਆਂ ਵੰਡਣਗੇ, ਪਰ ਮੈਨੂੰ ਖੁਸ਼ੀ ਹੈ ਕਿ ਮੇਰੀ ਆਵਾਮ ਨੇ ਡਾਕੂ ਅਤੇ ਚੋਰਾਂ ਦਾ ਸਾਥ ਦੇਣ ਦੀ ਬਜਾਏ ਮੇਰਾ ਸਾਥ ਦਿੱਤਾ ਹੈ। ਹੁਣ ਅਸੀਂ ਇਸਲਾਮਾਬਾਦ ਅਪੜ ਕੇ ਇਸ ਨਾਲਾਇਕ ਅਤੇ ਚੋਰ ਸਰਕਾਰ ਨੂੰ ਲਾਉਣਾ ਹੈ ਤੇ ਆਪਣੇ ਮੁਲਕ ਨੂੰ ਗੁਲਾਮੀ ਵਾਲੀ ਜ਼ਿੰਦਗੀ ਤੋਂ ਬਚਾਉਣਾ ਹੈ। ਇਹਦੇ ਵਾਸਤੇ ਮੈਨੂੰ ਤੁਹਾਡੇ ਭਰਪੂਰ ਸਾਥ ਦੀ ਲੋੜ ਹੈ। ਇਹ ਕਰਪਟ ਮਾਫੀਆ ਲੋਕਾਂ ਦਾ ਖੂਨ ਚੂਸ ਕੇ ਆਪਣਾ ਕੰਮ ਕਰੇਗੀ ਤੇ ਮੁਲਕ ਨੂੰ ਵੀ ਲੁੱਟ ਖਾਏਗੀ। ਇਸ ਕਰਕੇ ਸਾਨੂੰ ਆਪਣੇ ਮੁਲਕ ਨੂੰ ਆਪ ਬਚਾਉਣਾ ਹੈ ਤੇ ਇਹਦੇ ਲਈ ਤੁਹਾਨੂੰ ਮੇਰਾ ਸਾਥ ਦੇਣਾ ਪਏਗਾ। ਨੂੰ ਦੱਸਦੇ ਜਾਈਏ ਕਿ ਕੱਲ ਅਦਾਲਤ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ ਵਫਾਦਾਰੀ ਬਦਲ ਕੇ ਨੂਨ ਲੀਗ ਦੇ ਨਾਲ ਹਿਮਾਇਤ ਕਰਨ ਵਾਲੇ 25 ਮੈਂਬਰਾਂ ਦੇ ਬਾਰੇ ਫੈਸਲਾ ਸੁਣਾ ਦਿੱਤਾ ਸੀ ਅਤੇ ਆਖਿਆ ਸੀ ਕਿ ਉਹਨਾਂ ਦੀ ਵੋਟ ਦੀ ਕੋਈ ਅਹਿਮੀਅਤ ਨਹੀਂ, ਜਿਹਦੇ ਤੋਂ ਮਗਰੋਂ ਅੱਜ ਲਾਹੌਰ ਹਾਈ ਕੋਰਟ 'ਚ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ, ਜਿਹਦੇ 'ਚ ਆਖਿਆ ਗਿਆ ਹੈ ਕਿ ਹੁਣ ਵਜ਼ੀਰ ਆਲਾ ਪੰਜਾਬ ਹਮਜ਼ਾ ਸ਼ਹਿਬਾਜ਼ ਦੇ ਵੋਟ ਦੇ ਪੂਰੇ ਨਾ ਹੋਣ ਕਾਰਨ ਉਹਨਾਂ ਨੂੰ ਵਜ਼ੀਰ ਆਲਾ ਦੇ ਮਰਤਬੇ ਤੋਂ ਲਾ ਦਿੱਤਾ ਜਾਏ, ਕਿਉਂਕਿ ਹੁਣ ਉਹਨਾਂ ਦੇ ਕੋਲ ਆਈਨੀ ਅਤੇ ਕਾਨੂੰਨੀ
ਤੌਰ ਤੇ ਵੀ ਇਹ ਹੱਕ ਨਹੀਂ ਹੈ ਕਿ ਉਹ ਇਸ ਮਰਤਬੇ ਤੇ ਕੰਮ ਕਰਨ। ਇਸ ਕਰਕੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਸ ਮਰਤਬੇ ਤੋਂ ਹਟਾ ਦਿੱਤਾ ਜਾਏ ਤੇ ਨਵੇਂ ਵਜ਼ੀਰ ਆਲਾ ਦਾ ਚੁਣਾਵ ਕੀਤਾ ਜਾਏ। ਇਹਦੇ ਨਾਲ ਆਖਿਆ ਗਿਆ ਹੈ ਕਿ ਉਹਨਾਂ ਦੇ ਵਜ਼ੀਰ ਆਲਾ ਬਣਨ ਵਾਲੇ ਨੋਟੀਫਿਕੇਸ਼ਨ ਨੂੰ ਵੀ ਰੱਦ ਕਰ ਦਿੱਤਾ ਜਾਏ। ਇਹਦੇ ਨਾਲ ਇਹ ਵੀ ਆਖਿਆ ਗਿਆ ਹੈ ਕਿ ਅਦਾਲਤ ਅਤੇ ਚੀਫ ਸੈਕਟਰੀ ਵੀ ਉਹਨਾਂ ਦਾ ਸਾਥ ਨਾ ਦੇਣ। ਰਾਵਲਪਿੰਡੀ ਜਨਰਲ ਹੈੱਡਕੁਆਰਟਰ 'ਚ ਵੱਖੋ-ਵੱਖ ਸ਼ੋਬਿਆਂ 'ਚ ਆਪਣੀ ਕਾਰਕਰਦਗੀ ਵਿਖਾਉਣ ਵਾਲੇ ਫੌਜੀ ਜਵਾਨਾਂ ਨੂੰ ਇਨਾਮ ਅਤੇ ਇਜਾਜ਼ ਦਿੱਤੇ ਗਏ। ਉਸ ਇਕੱਠ ਨਾਲ ਗੱਲਬਾਤ ਕਰਦਿਆਂ ਹੋਇਆਂ ਫੌਜ ਮੁਖੀ ਦਾ ਆਖਣਾ ਸੀ ਕਿ ਇਹ ਜਿਹੜਾ ਅਸੀਂ ਅੱਧੀ ਰਾਤ ਨੂੰ ਸਕੂਨ ਨਾਲ ਸੌਂਦੇ ਹਾਂ, ਇਹ ਤਸੱਲੀ ਹੁੰਦੀ ਹੈ ਕਿ ਪਾਕਿਸਤਾਨ ਨੂੰ ਕੋਈ ਖਤਰਾ ਨਹੀਂ। ਇਹ ਸਭ ਇਹਨਾਂ ਜਵਾਨਾਂ ਦੇ ਹੀ ਕਾਰਨ ਹੈ ਜਿਹੜੇ ਬਾਰਡਰ ਤੇ ਡਿਊਟੀ ਦਿੰਦੇ ਨੇ ਅਤੇ ਆਪਣੇ ਮੁਲਕ ਵਾਸਤੇ ਜਾਨ ਦੀ ਕੁਰਬਾਨੀ ਦੇਣ ਤੋਂ ਵੀ ਨਹੀਂ ਡਰਦੇ। ਫੌਜ ਮੁਖੀ ਦਾ ਆਖਣਾ ਸੀ ਕਿ ਸਾਡੇ ਅਸਲ ਜਵਾਨ ਸਾਡੇ ਸ਼ਹੀਦ ਨੇ ਜਿਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਡੇ ਅਮਨ ਅਤੇ ਸਕੂਨ ਨੂੰ ਕਾਇਮ ਰੱਖਿਆ ਹੈ। ਇਹੀ ਤੇ ਅਸਲ 'ਚ ਸਾਡੇ ਹੀਰੋ ਨੇ। ਸਾਨੂੰ ਇਹਨਾਂ ਤੇ ਮਾਣ ਹੈ। ਸਾਨੂੰ ਚਾਹੀਦਾ ਹੈ ਕਿ ਇਹਨਾਂ ਦੇ ਮਾਂ-ਪਿਓ ਅਤੇ ਫੈਮਿਲੀ ਨੂੰ ਇਹਨਾਂ ਤੋਂ ਮਗਰੋਂ ਉਹੀ ਤਵੱਜੋ ਅਤੇ ਅਹਿਮੀਅਤ ਦਿੱਤੀ ਜਾਏ ਜਿਹੜੀ ਉਹ ਜਿਉਂਦਿਆਂ ਦਿੰਦੇ ਸਨ। ਇਸ ਤੋਂ ਅੱਡ ਵੱਖ-ਵੱਖ ਸ਼ੋਬਿਆਂ ਦੇ ਵਿੱਚ ਖਿਦਮਤ ਦਿੰਦਿਆਂ ਹੋਇਆਂ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਘਰ ਵਾਲਿਆਂ ਨੂੰ ਵੀ ਇਜਾਜ਼ਤ ਦਿੱਤੇ ਗਏ। ਫੌਜ ਮੁਖੀ ਦਾ ਆਖਣਾ ਸੀ ਕਿ ਪਾਕਿਸਤਾਨ ਦੀ ਫੌਜ ਦੀ ਬਾਹਰੋਂ ਵੀ ਤਾਰੀਫ ਹੁੰਦੀ ਹੈ ਕਿ ਕਿੱਦਾਂ ਅਸਾਂ ਦਹਿਸ਼ਤਗਰਦੀ ਦਾ ਮੁਕਾਬਲਾ ਕੀਤਾ ਅਤੇ ਮੁਲਕ ਨੂੰ ਦੁਸ਼ਮਣਾਂ ਦੀ ਬੁਰੀ ਨਜ਼ਰ ਤੋਂ ਬਚਾ ਕੇ ਰੱਖਿਆ ਹੈ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਪਾਕਿਸਤਾਨ 'ਚ ਬੱਤੀ ਦਾ ਸ਼ਾਰਟਫਾਲ 5000 ਮੈਗਾਵਾਟ ਤੋਂ ਵੱਧ ਹੋ ਗਿਆ ਹੈ, ਜਿਹਦੇ ਕਾਰਨ ਮੁਲਕ 'ਚ 12 ਤੋਂ 18 ਘੰਟੇ ਦੀ ਲੋਡ ਸ਼ੈਡਿੰਗ ਹੋ ਰਹੀ ਹੈ। ਮੁਲਕ ਦੇ ਬਹੁਤੇ ਹਿੱਸਿਆਂ 'ਚ ਗੈਰ ਐਲਾਨੀਆ ਲੋਡ ਸ਼ੈਡਿੰਗ ਹੋ ਰਹੀ ਹੈ, ਜਿਨੇ ਲੋਕਾਂ ਦੀ ਜ਼ਿੰਦਗੀ ਦਾ ਨਿਜ਼ਾਮ ਤਬਾਹ ਕਰਕੇ ਰੱਖ ਛੜਿਆ ਹੈ। ਕਈ ਥਾਵਾਂ ਤੇ ਬੱਤੀ ਨਾ ਹੋਣ ਕਾਰਨ ਪਾਣੀ ਦੇ ਘਾਟੇ ਦਾ ਵੀ ਸਾਹਮਣਾ ਹੈ ਤੇ ਗਰਮੀ ਦੀ ਸ਼ਿੱਦਤ ਕਾਰਨ ਬਾਲ ਬਿਮਾਰ ਹੋ ਰਹੇ ਨੇ ਅਤੇ ਹਸਪਤਾਲਾਂ ਦੇ ਵਿੱਚ ਹੈਸੇ ਦੇ ਮਰੀਜ਼ਾਂ 'ਚ ਵੀ ਵਾਧਾ ਹੋ ਰਿਹਾ ਹੈ। ਇਹਦੇ ਨਾਲ ਗਰਮੀ ਅਤੇ ਬੱਤੀ ਦੇ ਸਤਾਏ ਲੋਕਾਂ ਵਾਸਤੇ ਮੌਸਮ ਦੇ ਮਹਿਕਮੇ ਦਾ ਇਹੀ ਆਖਣਾ ਬੜਾ ਹੈ ਕਿ ਅੱਜ ਬਾਰਿਸ਼ ਹੋ ਸਕਦੀ ਹੈ। ਮੌਸਮੀਆਤ ਦੇ ਮਹਿਕਮੇ ਦਾ ਆਖਣਾ ਹੈ ਕਿ ਅੱਜ ਤੋਂ ਮੁਲਕ ਦੇ ਵੱਖੋ-ਵੱਖ ਇਲਾਕਿਆਂ 'ਚ ਬਾਰਿਸ਼ ਅਤੇ ਹਵਾਵਾਂ ਸ਼ੁਰੂ ਹੋ ਸਕਦੀਆਂ ਨੇ ਅਤੇ ਇਹ ਕੰਮ 24 ਮਈ ਤੱਕ ਰਹਿਣ ਦੀ ਆਸ ਹੈ। ਨਾਲ ਉਹਨਾਂ ਦਾ ਆਖਣਾ ਹੈ ਕਿ ਇਸਲਾਮਾਬਾਦ ਅਤੇ ਪਿੰਡੀ ਵਾਲੀ ਸਾਈਡ ਤੇ ਬਹੁਤੀਆਂ ਬਾਰਿਸ਼ਾਂ ਹੋਣਗੀਆਂ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ ਯੂਐਸ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ